ਅਮਰੀਕਾ ਦੇ ਅਸਮਾਨ ਦੇ ਉੱਤੇ ਇੱਕ ਵੱਡਾ ਬੈਲੂਨ ਜਿਹੜਾ ਅਮਰੀਕਾ ਨੇ ਉਹਨੂੰ ਸਪਾਈ ਬੈਲੂਨ ਕਿਹਾ, ਜਸੂਸੀ ਵਾਲਾ, ਇਹ ਫੀਅਰ ਵੀ ਜਤਾਇਆ ਗਿਆ ਵੀ ਉਸ ਦੇ ਵਿੱਚ ਕੋਈ ਇਸ ਕਿਸਮ ਦਾ ਸਟੱਫ ਜਿਹੜਾ ਉਹਨੂੰ ਭਾਵੇਂ ਡੈਬਰਿਸ ਬਣ ਕੇ ਥੱਲੇ ਡਿੱਗੇਗਾ, ਕਿੱਥੇ ਡਿੱਗਦਾ ਜਾ ਕੇ ਉਹ ਨੁਕਸਾਨ ਨਾ ਕਰੇ, ਪਤਾ ਨਹੀਂ ਉਹਦੇ 'ਚ ਕੀ ਹੈਗਾ। ਚਾਈਨਾ ਨੇ ਇਹ ਸਾਰੇ ਤੋਂ ਬਾਅਦ ਜਿਹੜਾ ਇਹ ਐਡਮਿਟ ਕੀਤਾ ਕਿ ਵੀ ਬੈਲੂਨ ਸਾਡੀ ਪ੍ਰਾਪਰਟੀ ਹੈ, ਸਾਡਾ, ਪਰ ਇਹ ਕੋਈ ਸਪਾਈ ਬੈਲੂਨ ਨਹੀਂ ਹੈ। ਇਹ ਵੈਦਰ ਦੀ ਜਿਹੜੀ ਹੈ ਰਿਪੋਰਟ ਲੈਣ ਲਈ ਹੈ ਔਰ ਬੈਡ ਵੈਦਰ ਚੱਲਦੇ ਆ, ਮਾੜਾ ਮੌਸਮ ਸੀ ਤੇ ਇਹ ਜਿਹੜਾ ਗੁਬਾਰਾ ਹੈ ਇਹ ਉੱਡ ਕੇ ਜਿਹੜਾ ਉਹ ਅਮਰੀਕਾ ਦੀ ਹਦੂਦ 'ਚ ਪਹੁੰਚ ਗਿਆ। ਇੰਨੀ ਕਿ ਇਸ ਦੇ ਉੱਤੇ ਲੌਬੀ ਬਣੀ ਐਂਟਾਈ ਕਿ ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਨੇ ਆਪਣੀ ਜਿਹੜੀ 5 ਔਰ 6 ਫਰਵਰੀ ਦੀ ਚਾਈਨਾ ਯਾਤਰਾ ਸੀ ਉਸ ਨੂੰ ਹਾਲ ਦੀ ਘੜੀ ਪੋਸਟਪੋਨ ਕਰ ਦਿੱਤਾ। ਚਾਈਨਾ ਦੀ ਇਹ ਜਿਹੜੀ ਪ੍ਰੋਵੋਕੇਸ਼ਨ ਹੈ, ਇਹਦੀ ਜੇ ਤੁਸੀਂ ਟਾਈਮਿੰਗ ਦੇਖੋ ਤਾਂ ਇਹ ਦੱਸਦੀ ਹੈ ਕਿ ਜਿਹੜੀ ਗੱਲ ਉਸ ਜਨਰਲ ਦੀ ਉਸ ਰਾਹੀਂ ਲੀਕ ਕਰਵਾਈ ਗਈ ਉਹ ਸੱਚ ਦੇ ਕਿਤੇ ਨਾ ਕਿਤੇ ਨੇੜੇ ਪਾਸਦੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਮਰੀਕਾ ਤੇ ਚਾਈਨਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਚਾਈਨਾ ਟਕਰਾਅ ਵੱਲ ਵੱਧਦੇ ਜਾਪ ਰਹੇ ਹਨ। ਤਾਜ਼ਾ ਖਬਰਾਂ ਅਨੁਸਾਰ ਚੀਨ ਦਾ ਇੱਕ ਵੱਡਾ ਜਾਸੂਸੀ ਗੁਬਾਰਾ ਅਮਰੀਕਾ ਦੇ ਅਸਮਾਨ ਵਿੱਚ ਉੱਡਦਾ ਦੇਖਿਆ ਗਿਆ। ਪ੍ਰੋਟੈਸਟ ਵਜੋਂ ਅਮਰੀਕਨ ਸੈਕਟਰੀ ਆਫ ਸਟੇਟ ਨੇ ਆਪਣਾ ਚੀਨ ਦਾ ਦੌਰਾ ਕੈਂਸਲ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ 2 ਦਿਨ ਪਹਿਲਾਂ ਇਹ ਡਿਸਕਸ ਕੀਤਾ ਸੀ ਇੱਕ ਹਾਇਰ ਅਮਰੀਕਨ ਜਨਰਲ ਜਿਸ ਦਾ ਮੈਮੋ ਜਿਹੜਾ ਕਿ ਪੈਂਟਾਗਨ ਨੇ ਜਿਸ ਨੂੰ ਡਿਨਾਈ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਠੀਕ ਡਾਕੂਮੈਂਟ ਹੈ। ਉਹਦੇ 'ਚ ਉਹਨੇ ਕਿਹਾ ਸੀ ਕਿ ਮੈਂ 2025 ਦੇ ਵਿੱਚ ਅਮਰੀਕਾ ਔਰ ਚਾਈਨਾ ਦੀ ਜੰਗ ਦੇਖ ਰਿਹਾ ਔਰ ਉਹ ਡੀਟੇਲਡ ਮੈਮੋ ਦੇ ਵਿੱਚ ਫਿਰ ਕੀ ਤਿਆਰੀਆਂ ਚਾਹੀਦੀਆਂ ਨੇ, ਕੀ ਹੋਣਾ ਚਾਹੀਦਾ ਹੈ, ਉਸ ਬਾਰੇ ਵੀ ਵੇਰਵਾ ਸੀ। ਔਰ ਸਾਡਾ ਇਹ ਕਹਿਣਾ ਸੀ ਕਿ ਵੀ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਸਿਸਟਮ ਇੰਡੀਆ ਨੂੰ ਓਬਲਾਈਜ਼ ਕਰ ਰਿਹਾ ਐਕਸਟਰਾ ਮਾਈਲ ਜਾ ਕੇ, ਇਹਦੇ ਬਾਵਜੂਦ ਕਿ BBC ਡਾਕੂਮੈਂਟਰੀ ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਹੈ। ਔਰ ਹੁਣ ਜੋ ਕੁਛ ਅਡਾਨੀ ਐਮਪਾਇਰ ਦੇ ਨਾਲ ਜਿਹੜਾ ਝੂਠ ਫਿਕਟੀਸ਼ੀਅਸ ਔਰ ਜਿਹਨੂੰ ਇਸ ਹੈਡਨਬਰਗ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਵੀ ਕਾਰਪੋਰੇਟ ਹਿਸਟਰੀ ਦਾ ਸਭ ਤੋਂ ਵੱਡਾ ਜਿਹੜਾ ਇਸ ਕਿਸਮ ਦਾ ਸਕੈਂਡਲ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ, ਇਸ ਲੈਵਲ ਦਾ ਫਰਾਡ ਔਰ ਚੀਟਿੰਗ ਔਰ ਅਸੈਟਸ ਨੂੰ ਕਿਵੇਂ ਓਵਰ ਦਿਖਾਇਆ ਗਿਆ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਵੀ ਅਮਰੀਕਾ ਵੱਲੋਂ ਮੋਦੀ ਨੂੰ ਜਿਹੜਾ ਹੈ ਇਸ ਦੇ ਉੱਤੇ ਕੋਈ ਕਾਮੈਂਟ ਨਾ ਕਰਨਾ, ਰਾਦਰ ਡਿਫੈਂਡ ਕਰਨਾ ਪਹਿਲੇ ਦਿਨ ਸਪੋਕਸਪਰਸਨ ਦਾ ਉਸ BBC ਡਾਕੂਮੈਂਟਰੀ ਤੇ, ਫਿਰ ਜੂਨ ਜਾਂ ਜੁਲਾਈ ਦੇ ਵਿੱਚ ਕਨਵੀਨੀਐਂਟਸ ਇੰਡੀਆ ਤੇ ਛੱਡ ਕੇ ਕਿ ਸਟੇਟ ਵਿਜ਼ਿਟ ਅਮਰੀਕਾ ਦੀ, ਔਰ ਉਹਦੇ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਣਾ ਕਿਉਂਕਿ ਜੂਨ ਜੁਲਾਈ ਦੇ ਵਿੱਚ US ਕਾਂਗਰਸ ਇਨ ਸੈਸ਼ਨ ਹੁੰਦੀ ਹੈ ਕਿ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕਰ ਸਕੇ ਕਿ ਵੀ ਇਹ ਕੁਛ ਨਾ ਕੁਛ ਪੱਕ ਰਿਹਾ। ਔਰ ਮੈਂ ਤਾਂ ਸੁਭਾਵਕਨ ਹੀ ਕਿਹਾ ਸੀ ਕਿ ਵੀ ਜੋ ਕੁਛ ਅਮਰੀਕਾ ਯੂਕਰੇਨ ਰਾਹੀਂ ਰੂਸ ਨੂੰ ਐਨਗੇਜ ਕਰਨ ਦੇ ਲਈ ਔਰ ਉੱਥੇ ਉਹਨੂੰ ਰੋਕਣ ਲਈ, ਉਸ ਨੂੰ ਬਲੀਡ ਆਊਟ ਕਰਨ ਦੇ ਲਈ ਇਸਤੇਮਾਲ ਕਰ ਰਿਹਾ, ਅਮਰੀਕਾ ਦੀ ਪਲੈਨਿੰਗ ਦੇ ਵਿੱਚ ਜਿਹੜਾ ਅਮਰੀਕਾ ਇੰਡੀਆ ਨੂੰ ਯੂਕਰੇਨ ਬਣਾਉਣਾ ਚਾਹੁੰਦਾ ਹੈ ਜਾਂ ਬਣਾਏਗਾ ਚੀਨ ਦੇ ਖਿਲਾਫ, ਜਿਹੜਾ ਜ਼ਾਹਰ ਹੈ ਕਿ ਵੀ ਇਹ ਏਜੰਡਾ ਤਾਂ ਕਾਫੀ ਪੁਰਾਣਾ ਚੱਲ ਰਿਹਾ ਹੈ ਉਹ ਸਾਰੇ 'ਚੋਂ। ਹੁਣ ਇਹਦੇ ਬਾਵਜੂਦ ਕਿਉਂਕਿ ਨੋ ਮੈਟਰ ਫਾਈਨੈਂਸ਼ੀਅਲ ਇੰਟਰਸਟ, ਮਿਲਟਰੀ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਕਿਤੇ ਕੀ ਨੇ, ਪਰ ਦੁਨੀਆ ਦੇ ਵਿੱਚ ਡਿਪਲੋਮੇਸੀ ਦਾ ਇੱਕ ਵੱਡਾ ਇੱਕ ਪ੍ਰਿੰਸੀਪਲ ਹੈ ਕਿ ਐਨਗੇਜਮੈਂਟ ਹਮੇਸ਼ਾ ਰਹਿੰਦੀ ਹੈ। ਇਹ ਨਹੀਂ ਹੁੰਦਾ ਵੀ ਕੱਟ ਆਫ ਕਰਕੇ। ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਈਵਨ ਜੰਗ ਦੇ ਮੈਦਾਨ 'ਚ ਵੀ ਜਦੋਂ ਇੱਕ ਫੌਜ ਜਿੱਤਦੀ ਹੈ ਤੇ ਦੂਜੀ ਨੇ ਸਰੈਂਡਰ ਕਰਨਾ ਹੁੰਦਾ ਹੈ ਤੇ ਉਹ ਵੀ ਉਹਨਾਂ ਦੀ ਜਿਹਨੂੰ ਹੌਟਲਾਈਨ ਕਹਿੰਦੇ ਨੇ ਫੌਜੀ ਉਸ ਕੋਡ ਦੇ ਵਿੱਚ, ਉਹ ਹੌਟਲਾਈਨ ਕਾਇਮ ਹੁੰਦੀ ਹੈ ਕਿ ਵੀ ਕਿਵੇਂ ਸਰੈਂਡਰ ਕਰਨਾ ਹੈ, ਕਿਹੜਾ ਕਿੱਥੇ ਆਏਗਾ ਔਰ ਕਿਵੇਂ ਉਹਨਾਂ ਦੀ ਸਿਕਿਉਰਿਟੀ ਕੀ ਹੋਏਗੀ। ਹਾਲਾਂਕਿ ਜਦੋਂ ਸਰੈਂਡਰ ਕਰ ਚਿੱਟਾ ਝੰਡਾ ਤਾਂ ਹੁੰਦਾ ਹੀ ਹੈ ਕਿ ਭਾਈ ਅਸੀਂ, ਲੇਕਿਨ ਜਦੋਂ ਅਸੀਂ ਫਾਰਮਲ ਸਰੈਂਡਰ ਉਹਨਾਂ ਦੇ ਹਥਿਆਰ ਰਖਵਾਣੇ ਨੇ ਉਹ ਵੀ। ਸੋ ਡਿਪਲੋਮੈਟਿਕ ਐਨਗੇਜਮੈਂਟ
ਹੁੰਦੀ ਹੈ। ਜੀ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਚਾਈਨਾ ਦੇ ਨਾਲ ਬਹੁਤ ਕਸ਼ੀਦਗੀ ਵਾਲੇ ਸੰਬੰਧ ਬਣੇ ਔਰ ਈਵਨ ਜਦੋਂ ਟਰੰਪ ਨੇ ਕੋਵਿਡ-19 ਨੂੰ ਚਾਈਨੀਜ਼ ਵਾਇਰਸ ਕਿਹਾ, ਫਿਰ ਵੁਹਾਨ ਵਾਇਰਸ ਕਿਹਾ, ਤੇ ਨਤੀਜਾ ਇਹ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਚਾਈਨੀਜ਼ ਲੁਕਿੰਗ ਨੇ, ਹੁਣ ਮੈਨੂੰ ਵੀ ਕੋਈ ਇੱਕ ਵੀਅਤਨਾਮੀ ਖੜਾ ਕਰ ਦੇ, ਇੱਕ ਫਿਲੀਪੀਨੀ ਕਰ ਦੇ, ਇੱਕ ਕੋਰੀਅਨ ਕਰ ਦੇ, ਇੱਕ ਚੀਨੀ ਕਰ ਦੇ, ਇੱਕ ਜਾਪਾਨੀ ਕਰਦੇ, ਤਾਂ ਮੈਂ ਤਾਂ ਨਹੀਂ ਆਇਡੈਂਟੀਫਾਈ ਕਰ ਸਕਦਾ ਵੀ ਚੀਨੀ ਕੋ, ਕਿਉਂਕਿ ਮੰਗਲੋਇਡ ਰੇਸ ਹੈ। ਸੋ ਉਹਦੇ 'ਚ ਜਿਹੜੇ ਮੰਗਲੋਇਡ ਰੇਸ ਵਾਲੇ ਨੇ ਉਹਨਾਂ ਦੇ ਖਿਲਾਫ 200 ਟਾਈਮਸ ਮੋਰ ਹਿਟ ਕ੍ਰਾਈਮ ਹੋਏ, ਜਿਵੇਂ 9/11 ਤੋਂ ਬਾਅਦ ਸਿੱਖਾਂ ਦੇ ਖਿਲਾਫ ਹੋਏ, ਅੱਜ ਤੱਕ ਵੀ ਹੋ ਰਹੇ ਨੇ। ਹੁਣ ਉਸ ਸਾਰੇ ਦੇ ਚੱਲਦੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਇਹ ਜ਼ਰੂਰ ਆਸ ਸੀ, ਚਲੋ ਬਾਕੀ ਤਾਂ ਨੈਸ਼ਨਲ ਪਾਲਿਸੀਜ਼ ਹੁੰਦੀਆਂ ਨੇ ਉਹਦੇ, ਕਿ ਵੀ ਇਹਨੂੰ ਕਾਮ ਡਾਊਨ ਕਰਨ ਦੀ ਕੋਸ਼ਿਸ਼ ਹੋਏਗੀ। ਲੇਕਿਨ ਜਿਵੇਂ ਗਲਵਾਨ ਵਾਲਾ ਟਕਰਾਅ ਜਾਂ ਦੂਜਾ ਤੀਜਾ, ਔਰ ਇਹ ਜਿਹੜਾ ਬੇਸ਼ੱਕ ਕੁਆਡ ਨੂੰ ਤਾਂ ਟਰੰਪ ਹੀ ਬਣਾ ਕੇ ਗਿਆ ਸੀ, ਔਰ ਉਸ ਸਾਰੇ ਤੋਂ ਬਾਅਦ ਉਹਨੂੰ ਅੱਗੇ ਤੋਰਨ ਦੀ ਲਾਈਨ। ਹੁਣ ਇਹ ਘਟਨਾਕ੍ਰਮ ਤੋਂ ਬਾਅਦ ਜਦੋਂ ਕਿ ਇਸ ਕਿਸਮ ਦਾ ਮੈਮੋ ਲੀਕ ਹੋਇਆ, ਉਸ ਤੋਂ ਪਹਿਲਾਂ ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਉਹਨਾਂ ਦਾ ਚੀਨ ਦੌਰਾ ਨਿਸ਼ਚਿਤ ਸੀ। 5 ਔਰ 6 ਫਰਵਰੀ ਨੂੰ ਉਹਨਾਂ ਨੇ ਚਾਈਨਾ ਜਾਣਾ ਸੀ, ਔਰ ਉਹਦੇ 'ਚ ਮੇਨ 2-3 ਇਸ਼ੂ ਜਿਹੜੇ ਤੇ ਡਿਸਕਸ਼ਨਸ ਸੈਂਟਰ ਅਰਾਊਂਡ ਸੀ, ਕੋਵਿਡ-19 ਉਹਦੇ ਪ੍ਰਭਾਵ ਔਰ ਮੈਰੀਟਾਈਮ ਸਿਕਿਉਰਿਟੀ ਔਰ ਜ਼ਾਹਰ ਹੈ ਤਾਈਵਾਨ, ਇਸ ਦੇ ਉੱਤੇ। ਹੁਣ ਜਦੋਂ ਕਿ ਅਮਰੀਕਾ 'ਚ ਇਹ ਪ੍ਰਭਾਵ ਜਨਰਲ ਵੱਲੋਂ ਦਿੱਤਾ ਜਾਣਾ ਜਾਂ ਇੱਕ ਹੌਕਿਸ਼ ਲਾਈਨ ਰਹੀ, ਅੱਜ ਜਿਹੜੀ ਖਬਰ ਮੇਨ ਇੰਟਰਨੈਸ਼ਨਲ ਸਾਰੇ ਪਾਸੇ ਹੈ ਕਿ ਅਮਰੀਕਾ ਦੇ ਅਸਮਾਨ ਦੇ ਉੱਤੇ ਇੱਕ ਵੱਡਾ ਬੈਲੂਨ, ਜਿਹੜਾ ਅਮਰੀਕਾ ਨੇ ਉਹਨੂੰ ਸਪਾਈ ਬੈਲੂਨ ਕਿਹਾ, ਜਸੂਸੀ ਵਾਲਾ, ਜਾਂ ਉਹਨੂੰ ਕਈ ਵਾਰੀ ਕੋਈ ਇਸ ਕਿਸਮ ਦਾ ਲਫ਼ਜ਼ ਹੁੰਦਾ ਹੈ ਰੈਕਨੇਸੈਂਸ, ਪਰ ਸਪਾਈਂਗ ਸੌਖਾ ਲਫ਼ਜ਼ ਹੈ। ਉਹਨੇ ਜਿਹੜਾ ਉਹ ਕਾਫੀ ਅਲਟੀਚਿਊਡ ਦੇ ਉੱਤੇ ਉੜਦਾ ਅਮਰੀਕਾ 'ਚ ਉਹਨੇ ਲੰਬਾ ਵਕਤ, ਹੁਣ ਜਿਹੜੇ ਜਦੋਂ ਉਹਨਾਂ ਨੇ ਆਪਣੇ ਅਸਮਾਨਾਂ ਤੇ ਦੇਖਿਆ, ਪਹਿਲਾ ਪਾਰਟ ਤਾਂ ਹੁੰਦਾ ਵੀ ਸ਼ੂਟ ਇਟ ਡਾਊਨ, ਫਿਰ ਇਹ ਫੀਅਰ ਵੀ ਜਤਾਇਆ ਗਿਆ ਵੀ ਉਸ ਦੇ ਵਿੱਚ ਕੋਈ ਇਸ ਕਿਸਮ ਦਾ ਸਟੱਫ ਜਿਹੜਾ ਉਹਨੂੰ ਭਾਵੇਂ ਡੈਬਰਿਸ ਬਣ ਕੇ ਥੱਲੇ ਡਿੱਗੇਗਾ, ਕਿੱਥੇ ਡਿੱਗਦਾ ਜਾ ਕੇ ਉਹ ਨੁਕਸਾਨ ਨਾ ਕਰੇ, ਪਤਾ ਨਹੀਂ ਉਹਦੇ 'ਚ ਕੀ ਹੈਗਾ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਤਾਂ ਇਹਨੂੰ ਸਪਾਈ ਬੈਲੂਨ ਹੀ ਕਿਹਾ। ਲੇਕਿਨ ਚਾਈਨਾ ਨੇ ਇਹ ਸਾਰੇ ਤੋਂ ਬਾਅਦ ਜਿਹੜਾ ਇਹ ਐਡਮਿਟ ਕੀਤਾ ਕਿ ਵੀ ਬੈਲੂਨ ਸਾਡੀ ਪ੍ਰਾਪਰਟੀ ਹੈ, ਸਾਡਾ, ਪਰ ਇਹ ਕੋਈ ਸਪਾਈ ਬੈਲੂਨ ਨਹੀਂ ਹੈ, ਇਹ ਵੈਦਰ ਦੀ ਜਿਹੜੀ ਹੈ ਰਿਪੋਰਟ ਲੈਣ ਲਈ ਹੈ। ਔਰ ਬੈਡ ਵੈਦਰ ਚੱਲਦੇ ਆ, ਮਾੜਾ ਮੌਸਮ ਸੀ, ਤੇ ਇਹ ਜਿਹੜਾ ਗੁਬਾਰਾ ਹੈ ਇਹ ਉੱਡ ਕੇ ਜਿਹੜਾ ਹੈ ਉਹ ਅਮਰੀਕਾ ਦੀ ਹਦੂਦ 'ਚ ਪਹੁੰਚ ਗਿਆ। ਹਾਲਾਂਕਿ ਇਸ ਨੂੰ ਕੋਈ ਇਹਨੂੰ ਕਹਿੰਦੇ ਨੇ ਵੀ ਇਹਨੂੰ ਵੀ ਵਿਦ ਪਿੰਚ ਆਫ ਸਾਲਟ ਹੀ ਲੈਣ ਵਾਲੀ ਗੱਲ ਹੈ। ਹਾਲਾਂਕਿ ਟਰੰਪ ਔਰ ਉਸ ਲੈਵਲ ਦੇ ਜਿਹੜੇ ਹੌਕ ਨੇ ਉਹਨਾਂ ਨੇ ਕਿਹਾ ਇਟ ਸ਼ੁਡ ਹੈਡ ਬੀਨ ਬੀ ਸ਼ੂਟਡ ਡਾਊਨ, ਚਾਈਨਾ ਨੇ ਪ੍ਰਵੋਕ ਕੀਤਾ। ਔਰ ਦੂਜਾ ਸੋ ਇੰਨੀ ਕਿ ਇਸ ਦੇ ਉੱਤੇ ਲੌਬੀ ਬਣੀ ਐਂਟਾਈ ਕਿ ਸੈਕਟਰੀ ਆਫ ਸਟੇਟ ਮਿਸਟਰ ਬਲਿੰਕਨ ਨੇ ਆਪਣੀ ਜਿਹੜੀ 5 ਔਰ 6 ਫਰਵਰੀ ਦੀ ਚਾਈਨਾ ਯਾਤਰਾ ਸੀ ਉਸ ਨੂੰ ਹਾਲ ਦੀ ਘੜੀ ਪੋਸਟਪੋਨ ਕਰ ਦਿੱਤਾ। ਇਹ ਸੀਰੀਅਸ ਮੈਟਰ ਹੈ। ਸੋ ਹੁਣ ਉਹਦੇ 'ਚ ਕਿਉਂਕਿ ਜਦੋਂ ਅਸੀਂ ਚਾਈਨਾ ਦੇ ਜਿਹੜਾ ਉਹ ਉਹਨਾਂ ਦੇ ਵਰਕਿੰਗ ਸਟਾਈਲ ਦੀ ਗੱਲ ਕਰਦੇ ਹਾਂ, ਤੇ ਇਹ ਕੋਈ ਭੁਲੇਖਾ ਨਹੀਂ ਹੈ ਕਿ ਵੀ ਜਿਹੜਾ ਅਗੇਂਸਟ ਚਾਈਨਾ ਇੰਨੇ ਦਿਨਾਂ ਤੋਂ ਜਾਂ ਜਨਰਲ ਦੇ ਉਹ ਰਿਪੋਰਟ ਉਹ ਕੋਈ ਲੀਕ ਲੂਕ ਨਹੀਂ ਹੁੰਦੀ, ਇਹ ਡੈਲੀਬਰੇਟਲੀ ਲੀਕ ਕੀਤੀ ਜਾਂਦੀ ਹੈ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਦੇਖੋ ਕਿ ਕੀ ਚੱਲ ਰਿਹਾ। ਸੋ ਇਹ ਬੜਾ ਖਤਰਨਾਕ ਮੈਸੇਜ ਚਾਈਨਾ ਨੇ, ਜ਼ਾਹਰ ਹੈ ਕਿ ਵੀ ਇਹ ਅਮਰੀਕਨ ਸਪੇਸ ਦੇ ਵਿੱਚ ਵੈਸੇ ਤਾਂ ਕਈ ਵਾਰੀ ਜਹਾਜ਼ ਰਾਊਟ ਬਦਲ ਜਾਂਦੇ ਨੇ, ਗਲਤੀ ਨਾਲ ਲੈਂਡ ਕਰਦੇ ਨੇ ਜਾਂ ਦੂਜੇ, ਪਰ ਜੋ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਇੰਨੀ ਕਸ਼ੀਦਗੀ ਔਰ ਜਿਹੜਾ ਉਸ ਦਾ ਇਸ ਲੈਵਲ ਦੀ ਜਨਰਲ ਦੀ ਪ੍ਰੈਡਿਕਸ਼ਨ ਕਿ 2025 'ਚ ਜੰਗ ਹੋਏਗੀ, ਔਰ ਜਿਵੇਂ ਮੋਦੀ ਨੂੰ ਨਵਾਜ ਰਹੇ ਨੇ ਜਾਂ ਦੂਜੇ, ਔਰ ਇਸ ਤੋਂ ਈਵਨ ਕੁਝ ਐਕਸਪਰਟਸ ਦੀ ਮੈਂ ਅੱਜ ਰਾਏ ਦੇਖ ਰਿਹਾ ਸੀ ਕਿ ਇਹ ਬਹੁਤ ਵਾਰ ਹੁੰਦਾ ਇਹੀ ਹੈ ਕਿ ਵੀ ਫੋੜਾ ਕਿਤੇ ਤੇ ਚੀਰਾ ਕਿਤੇ, ਕਿ ਵੀ ਅਮਰੀਕਾ ਨੂੰ ਹੋ ਸਕਦਾ ਚਾਈਨਾ ਨੇ ਆਪਣੀ ਸਿੰਬੋਲਿਕ ਪ੍ਰੈਜ਼ੈਂਸ ਰਾਹੀਂ ਬੈਲੂਨ ਰਾਹੀਂ ਮੈਸੇਜ ਹੀ ਦਿੱਤਾ ਹੈ ਕਿ ਵੀ ਵੀ ਆਰ ਰੈਡੀ, ਪਰ ਜਿਹੜਾ ਚੀਰਾ ਮਿਲ ਸਕਦਾ ਉਹ ਭਾਰਤ ਨੂੰ ਮਿਲ ਸਕਦਾ। ਔਰ ਇਹ ਉਹਨਾਂ ਦੇ 1-2 ਐਕਸਪਰਟ ਤਾਂ ਰਿਪੀਟਡਲੀ ਕਹਿ ਰਹੇ ਨੇ ਕਿ ਇਹ ਤਾਂ ਉੱਥੇ ਬੈਠੇ ਗਿੱਦੜ ਭਪਕੀਆਂ ਦੇਈ ਜਾਂਦੇ ਨੇ, ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਹੈ ਕਿ ਜਦੋਂ ਨਾਰਥ ਈਸਟ ਔਰ ਅਰੁਣਾਚਲ ਔਰ ਲਦਾਖ
ਇਹਨਾਂ ਨੇ ਸੁੱਤੇ ਹੋਣਾ ਹੈ, ਜਿਵੇਂ ਜੋ ਗਲਵਾਨ ਵੇਲੇ ਹੋਇਆ ਤੇ ਉਹ ਸਵੇਰੇ ਉਹਨਾਂ ਨੇ ਚਾਈਨਾ ਨੇ ਜਿਹੜਾ ਉੱਥੇ ਛੂੰ ਛਾਂ ਛੂ ਕਰ ਰਹੇ ਹੋਣਾ ਹੈ ਆਪਣੇ ਮਿਊਜ਼ਿਕ ਲਾ ਕੇ ਕਿ ਭਾਈ ਇੱਥੇ ਹੁਣ ਬਹਿ ਗਏ ਆ, ਇਹ ਸਾਡੀ ਲਾਈਨ ਆਫ ਐਕਚੁਅਲ ਕੰਟਰੋਲ ਹੈ। ਸੋ ਅਸੀਂ ਇਸ ਡਿਵੈਲਪਮੈਂਟ ਨੂੰ ਖਤਰਨਾਕ ਦੇਖਦੇ ਹਾਂ ਔਰ ਜ਼ਾਹਰ ਹੈ ਵੀ ਇੱਕ ਅਮਰੀਕਨ ਹੋਣ ਦੇ ਨਾਤੇ ਸਾਡੀਆਂ ਲਾਇਲਟੀਜ਼ ਹਮੇਸ਼ਾ ਹੀ ਅਮਰੀਕਾ ਦੇ ਨਾਲ ਨੇ। ਜਦੋਂ ਤੁਸੀਂ ਅਮਰੀਕਨ ਜਾਂ ਜਿਹੜਾ ਵੀ ਜਿਸ ਮੁਲਕ 'ਚ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਨਾਲ ਉਸ ਜਿਹੜੀ ਉਸ ਦੇ ਕਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਹੋ, ਤੁਸੀਂ ਉਹਦੇ ਨਾਲ ਲਾਇਲ ਹੁੰਦੇ ਹੋ। ਪਰ ਇਹੀ ਲਾਇਲਟੀ ਸਾਨੂੰ ਇਹ ਹੱਕ ਵੀ ਦਿੰਦੀ ਹੈ, ਜਿਹੜੀ ਇਸ ਮੁਲਕ ਦੀ ਬਿਊਟੀ ਹੈ, ਕਿ ਅਸੀਂ ਡਾਈਸੈਂਟ ਕਰ ਸਕਦੇ ਹਾਂ, ਅਸੀਂ ਕ੍ਰਿਟਿਸਾਈਜ਼ ਕਰ ਸਕਦੇ ਹਾਂ ਜਿਹੜੀ ਗੱਲ ਸਾਨੂੰ ਲੱਗਦੀ ਹੈ ਕਿ ਭਾਈ ਕਿਵੇਂ। ਹਾਲਾਂਕਿ ਜਿਹੜੀ ਚਾਈਨਾ ਦੇ ਨਾਲ ਟਕਰਾਅ ਦੀ ਗੱਲ ਹੈ, ਸਾਡੇ ਬਹੁਤ ਸਾਰੇ ਵਿਊਅਰਸ ਨੂੰ ਇਹ ਵੀ ਕਿਹਾ ਕਿ ਵੀ ਜਿਵੇਂ ਮੋਦੀ ਨੂੰ ਜਾਂ ਇਹਨਾਂ ਨੂੰ ਸੱਦਿਆ ਜਾ ਰਿਹਾ ਔਰ ਦੂਜਾ ਇਹ ਕੋਈ ਨਾ ਕੋਈ ਅਮਰੀਕਾ ਚੀਨ ਟਕਰਾਅ ਦੀ ਲਾਈਨ ਬਣ ਸਕਦੀ ਹੈ। ਪਰ ਮੈਂ ਜਿਹੜੀ ਗੱਲ ਪਹਿਲੇ ਪ੍ਰੋਗਰਾਮ 'ਚ ਨਹੀਂ ਸੀ ਕਹੀ, ਮੈਂ ਉਹਨਾਂ ਨੂੰ ਕਿਹਾ ਜੀ ਇੱਕ ਪਾਰਟ ਤਾਂ ਇਹ ਦੁਖਦਾਈ ਹੋਏਗਾ ਕਿ ਅਸੀਂ ਜਿਸ ਮੁਲਕ 'ਚ ਹੈ ਉਹ ਕਿਸ ਪਾਸੇ ਵੱਲ ਜਾਏਗਾ ਇਹ ਸਾਰੇ, ਪਰ ਅੱਗੋਂ ਵੀ ਸਿੱਖਾਂ ਨੂੰ ਹੀ ਰਾ ਮਟੀਰੀਅਲ ਦੇ ਤੌਰ ਤੇ ਫੌਜ ਦੇ ਵਿੱਚ ਉਹੀ ਮਰਨ ਦੇ ਲਈ ਅੱਗੇ ਤੋਰੇ ਜਾਣਗੇ। ਸੋ ਸਾਡੇ ਲਈ ਕੋਈ ਨਾ ਕੋਈ ਇਸ ਕਿਸਮ ਦਾ, ਹਾਲਾਂ ਅਲਟੀਮੇਟਲੀ ਇੰਡੀਆ ਨਾਲ ਰਿਲੇਸ਼ਨਸ਼ਿਪ 'ਚੋਂ ਅਮਰੀਕਾ ਦੀ ਫਰਸਟ੍ਰੇਸ਼ਨ ਹੀ ਨਿਕਲੇਗੀ ਔਰ ਅਮਰੀਕਾ ਅਖੀਰ ਸਿੱਖਾਂ ਵੱਲ ਮੁੜੇਗਾ। ਉਹਨਾਂ ਨੂੰ ਇਹ ਨਜ਼ਰ ਆਏਗਾ ਕਿ ਬਾਰਡਰ ਤੇ ਬੈਠੇ ਇਹ ਨਰ ਨੇ, ਬੰਦੇ ਨੇ ਭਈ ਅਸੀਂ ਕਿਹਨਾਂ ਦੇ ਨਾਲ। ਆਲਰੇਡੀ ਇਹੀ ਕਾਰਨ ਸੀ ਕਿ ਜਦੋਂ ਜੋ ਗਲਵਾਨ ਵੈਲੀ 'ਚ ਔਰ ਦੂਜੀ ਜਿਸ ਕਿਸਮ ਦੀ ਕੋਵਰਡਿਸ ਇੰਡੀਆ ਨੇ ਦਿਖਾਈ, ਕੁਆਡ ਬੇਸ਼ੱਕ ਉਹਨਾਂ ਨੇ 4 ਮੁਲਕਾਂ ਦਾ ਬਣਾਇਆ ਸੀ, ਅਮਰੀਕਾ, ਇੰਡੀਆ, ਆਸਟ੍ਰੇਲੀਆ, ਜਾਪਾਨ, ਪਰ ਉਹਨਾਂ ਨੇ ਉਹ ਗਲਵਾਨ ਤੋਂ ਬਾਅਦ ਜਦੋਂ ਔਕਸ ਬਣਾਇਆ, ਫਿਰ ਆਸਟ੍ਰੇਲੀਆ, UK, ਅਮਰੀਕਾ, ਡਾਟਾ ਏਸ਼ੀਆ, ਉਹਦੇ 'ਚ ਇੰਡੀਆ ਨੂੰ ਕੱਢਤਾ ਕਿ ਪੋਲੀਟੀਕਲੀ ਵਰਤਣ ਲਈ। ਪਰ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਨੀਤੀ ਘਾੜੇ ਇਨ ਸਪਾਈਟ ਆਫ ਇੰਡੀਆ ਮਾਈਨੋਰਟੀਜ਼ ਨਾਲ ਕੀ ਕਰ ਰਿਹਾ ਹੈ, ਇਨ ਸਪਾਈਟ ਆਫ ਈਵਨ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਇੰਡੀਆ ਦਾ ਕੀ ਸਟੈਂਡ ਹੈ, ਸਟਿਲ ਉਹਨਾਂ ਦੇ ਲਈ ਰੈੱਡ ਕਾਰਪਟ ਵਿਛਾ ਰਹੇ ਨੇ। ਇਸ ਤੋਂ ਲੱਗਦਾ ਹੈ ਵੀ ਗੱਲ ਕੱਲੀ ਇਹ ਨਹੀਂ ਹੈ ਵੀ $2-4 ਬਿਲੀਅਨ ਦੇ ਜਿਹੜੇ ਨੇ ਹਥਿਆਰ ਅਮਰੀਕਾ ਆਪਣੇ ਵੇਚੇਗਾ, ਉਹ ਤਾਂ ਉਹਨਾਂ ਨੇ ਵੇਚੀ ਜਾਣੇ ਨੇ, ਉਹਨਾਂ ਨੂੰ ਵੇਚੇਗਾ ਕਿਸੇ ਹੋਰ ਨੂੰ ਵੇਚ ਦੇਗਾ। ਪਰ ਇਹ ਮਾਮਲਾ ਉਸ ਤੋਂ ਵੀ ਸੀਰੀਅਸ ਹੈ ਔਰ ਚਾਈਨਾ ਦੀ ਇਹ ਜਿਹੜੀ ਪ੍ਰੋਵੋਕੇਸ਼ਨ ਹੈ, ਇਹਦੀ ਜੇ ਤੁਸੀਂ ਟਾਈਮਿੰਗ ਦੇਖੋ ਤਾਂ ਇਹ ਦੱਸਦੀ ਹੈ ਕਿ ਜਿਹੜੀ ਗੱਲ ਉਸ ਜਨਰਲ ਦੀ ਉਸ ਰਾਹੀਂ ਲੀਕ ਕਰਵਾਈ ਗਈ ਉਹ ਸੱਚ ਦੇ ਕਿਤੇ ਨਾ ਕਿਤੇ ਨੇੜੇ ਪਾਸਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।